84 ਬ੍ਰੇਕ ਤੋਂ ਬਾਅਦ ਹੁਣ ਅਸੀਂ ਗੱਲਬਾਤ ਕਰਦੇ ਹਾਂ ਸਰਦਾਰ ਮਨਵੀਰ ਸਿੰਘ ਜੀ ਨਾਲ ਮੀਡੀਆ ਪਰਸਨੈਲਿਟੀ ਫਰਮ ਕੈਨਾ ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਭੈਣ ਜੀ, ਤੁਹਾਨੂੰ ਟੀਵੀ 84 ਦੇ ਸਾਰੇ ਹੀ ਦਰਸ਼ਕਾਂ ਨੂੰ ਮਨਵੀਰ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਸਭ ਤੋਂ ਪਹਿਲਾਂ ਤਾਂ ਜਿਸ ਤਰ੍ਹਾਂ ਮੌਂਟਰੀਅਲ ਸਾਲ ਦੇ ਵਿੱਚ ਜਿਹੜਾ ਨਗਰ ਕੀਰਤਨ ਹੋਇਆ ਹੈ, ਅਸੀਂ ਚਾਹਾਂਗੇ ਇਸ ਬਾਰੇ ਤੋਂ ਸਾਨੂੰ ਵੇਰਵੇ ਸਹਿਤ ਜਾਣਕਾਰੀ ਦਿਓ ਕਿ ਇਹ ਕਿਵੇਂ ਰਿਹਾ। ਜੀ ਬਿਲਕੁਲ, ਬੀਤੇ ਐਤਵਾਰ ਨੂੰ 17 ਮਈ ਦੇ ਦਿਨ ਜਿਹੜਾ ਖਾਲਸੇ ਦੇ ਪ੍ਰਗਟ ਦਿਹਾੜੇ ਨੂੰ ਸਮਰਪਿਤ ਜਿਹੜਾ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮਧਾਮ ਦੇ ਨਾਲ ਜਿਹੜਾ ਉਹ ਸਜਾਇਆ ਗਿਆ ਜੀ। ਔਰ ਇਸ ਦੇ ਵਿੱਚ ਤਕਰੀਬਨ ਮੌਂਟਰੀਅਲ ਔਰ ਨਾਲ ਲੱਗਦੇ ਇਲਾਕਿਆਂ ਤੋਂ, ਜਿਵੇਂ ਟੋਰਾਂਟੋ ਤੋਂ, ਅਮਰੀਕਾ ਦੇ ਹਵਾਲੇ ਨਾਲ ਪਲੈਟਸਬਰਗ ਤੋਂ, ਓਟਵਾ ਤੋਂ ਤਕਰੀਬਨ 30,000 ਸੰਗਤ ਨੇ ਇਹਦੇ ਵਿੱਚ ਹਿੱਸਾ ਲਿਆ ਜੀ, ਹਰ ਸਾਲ ਦੀ ਤਰ੍ਹਾਂ। ਹਾਂਜੀ। ਔਰ ਗੁਰਦੁਆਰਾ ਗੁਰੂ ਨਾਨਕ ਦਰਬਾਰ ਲਸਾਲ ਦਾ ਜਿਹੜਾ ਮੌਂਟਰੀਅਲ ਦਾ ਇਹ ਨਗਰ ਕੀਰਤਨ ਹੈ, ਆਪਣੇ ਆਪ ਦੇ ਵਿੱਚ ਇੱਕ ਅਹਿਮੀਅਤ ਰੱਖਦਾ ਜੀ ਪੂਰੇ ਏਰੀਏ ਦੇ ਵਿੱਚ, ਕਿਉਂਕਿ ਟੋਰਾਂਟੋ ਤੋਂ ਬਾਅਦ ਨਜ਼ਦੀਕ ਪੈਂਦੇ ਇਸ ਏਰੀਏ ਦੇ ਵਿੱਚ ਇੱਕੋ ਇੱਕ ਮੇਨ ਗੁਰੂ ਘਰ ਹੈ ਜਿੱਥੇ ਦਾ ਇਹ ਨਗਰ ਕੀਰਤਨ ਸਜਾਇਆ ਜਾਂਦਾ ਜੀ। ਔਰ ਸੰਗਤਾਂ ਨੇ ਪੂਰੇ ਉਤਸ਼ਾਹ ਦੇ ਨਾਲ ਇਹਦੇ ਵਿੱਚ ਹਿੱਸਾ ਲਿਆ। ਔਰ ਇਸ ਤੋਂ ਇਲਾਵਾ ਜਿਹੜੀ ਖਾਸ ਗੱਲ ਦੇਖਣ ਨੂੰ ਮਿਲੀ ਕਿ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ, ਖਾਸ ਕਰਕੇ ਨਿਊ ਡੈਮੋਕ੍ਰੇਟਿਕ ਪਾਰਟੀ ਆਫ ਕੈਨੇਡਾ ਦੇ ਜਿਹੜੇ ਫੈਡਰਲ ਲੀਡਰ ਨੇ ਥੋਮਸ ਮਕਲੇਰ ਸਾਹਿਬ, ਉਹ ਵੀ ਉਚੇਚੇ ਤੌਰ ਤੇ ਇਸ ਦੇ ਵਿੱਚ ਸ਼ਾਮਲ ਹੋਏ ਜੀ। ਆਪਣੇ ਵਿਚਾਰ ਵੀ ਉਹਨਾਂ ਨੇ ਸੰਗਤਾਂ ਦੇ ਨਾਲ ਸਾਂਝੇ ਕੀਤੇ। ਹਾਂਜੀ। ਔਰ ਉਹਨਾਂ ਨੇ ਹਿਊਮਨ ਰਾਈਟਸ ਦੀ ਜਿਹੜੀ ਗੱਲ ਹੈ ਉਹ ਵਰਲਡ ਭਰ ਦੇ ਵਿੱਚ ਉਹ ਜਾਰੀ ਰੱਖਣ ਦੀ ਜਿਹੜੀ ਹੈ ਉਹ ਗੱਲ ਕਹੀ। ਔਰ ਇਹ ਇੱਥੇ ਦੱਸਣਯੋਗ ਹੈ ਕਿ ਮਿਸਟਰ ਥੋਮਸ ਮਕਲੇਰ ਜਿਹੜੇ ਨੇ ਉਹਨਾਂ ਨੇ ਜਿਹੜਾ ਪਿਛਲੀ ਮੋਦੀ ਦੀ ਫੇਰੀ ਸੀ ਉਸ ਦੇ ਦੌਰਾਨ ਉਹ ਇੱਕੋ ਇੱਕ ਕੈਨੇਡਾ ਦੀ ਨੈਸ਼ਨਲ ਪਾਰਟੀ ਦੇ ਐਸੇ ਜਿਹੜੇ ਆ ਉਹ ਨੁਮਾਇੰਦੇ ਸਨ ਜਿਨ੍ਹਾਂ ਨੇ ਉਸ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਹਾਂਜੀ। ਔਰ ਹਿਊਮਨ ਰਾਈਟਸ ਦਾ ਜੇ ਅਸੀਂ ਦੇਖੀਏ ਤਾਂ ਉਹਨਾਂ ਦਾ ਜਿਹੜਾ ਰੈਕਰਡ ਆ ਇਸ ਨਿਊ ਡੈਮੋਕ੍ਰੇਟਿਕ ਪਾਰਟੀ ਦਾ ਉਹ ਕਾਫੀ ਕਲੀਨ ਕਿਹਾ ਜਾ ਸਕਦਾ ਜੀ। ਔਰ ਇਹ ਉਹੀ ਪਾਰਟੀ ਹੈ ਜਿਨ੍ਹਾਂ ਨੇ ਓਨਟਾਰੀਓ ਸਟੇਟ ਦੇ ਵਿੱਚ ਸਰਦਾਰ ਜਗਮੀਤ ਸਿੰਘ ਉਹਨਾਂ ਨੂੰ ਜਿਹੜੇ ਸਿੱਖ ਹੱਕਾਂ ਦੀ ਆਵਾਜ਼ ਦੇ ਰੂਪ ਦੇ ਵਿੱਚ ਸਿੱਖ ਜਗਤ ਦੇ ਵਿੱਚ ਜਾਣੇ ਜਾਂਦੇ ਨੇ, ਉਹਨਾਂ ਨੂੰ ਆਪਣੀ ਜਿਹੜੀ ਪ੍ਰੋਵਿੰਸ਼ੀਅਲ ਪਾਰਟੀ ਦਾ ਡਿਪਟੀ ਚੀਫ ਵੀ ਲਗਾਇਆ ਜੀ। ਹਾਂਜੀ। ਔਰ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਖਾਲਿਸਤਾਨ ਐਲਾਨਨਾਮੇ ਦੇ 29ਵੀਂ ਵਰ੍ਹੇਗੰਢ ਨੂੰ ਸਮਰਪਿਤ ਜਿਹੜੀ ਹੈ ਉਹ ਸਿਆਸੀ ਕਾਨਫਰੰਸ ਵੀ ਕੀਤੀ ਗਈ, ਜਿਸ ਦੇ ਵਿੱਚ ਉਚੇਚੇ ਤੌਰ ਤੇ ਸਰਦਾਰ ਸੁਖਵਿੰਦਰ ਸਿੰਘ ਹੰਸਰਾ ਉਹਨਾਂ ਨੇ ਆਪਣੇ ਜਿਹੜੇ ਵਿਚਾਰ ਨੇ ਉਹ ਉੱਥੇ ਸੰਗਤਾਂ ਦੇ ਨਾਲ ਸਾਂਝੇ ਕੀਤੇ। ਉਸ ਤੋਂ ਇਲਾਵਾ ਹੋਰ ਵੀ ਵੱਖ-ਵੱਖ ਗੁਰਦੁਆਰਿਆਂ ਤੋਂ ਨੁਮਾਇੰਦੇ ਜਿਹੜੇ ਆਏ ਹੋਏ ਸਨ, ਉਹਨਾਂ ਨੇ ਆਪਣੇ ਵਿਚਾਰ ਤੇ ਸੰਗਤਾਂ ਦੇ ਨਾਲ ਸਾਂਝੇ ਕੀਤੇ ਜੀ। ਹਾਂਜੀ। ਔਰ ਖਾਲਿਸਤਾਨ ਦਾ ਫਲੋਟ ਜਿਹੜਾ ਇਸ ਪਰੇਡ ਦਾ ਜਿਹੜਾ ਆਕਰਸ਼ਣ ਦਾ ਕੇਂਦਰ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਰਿਹਾ ਜੀ। ਔਰ ਪੂਰੀ ਫਿਜ਼ਾ ਦੇ ਵਿੱਚ ਸਿੱਖ ਹੋਮਲੈਂਡ ਖਾਲਿਸਤਾਨ ਜਿੰਦਾਬਾਦ ਦੇ ਜਿਹੜੇ ਆਕਾਸ਼ ਗੁਜਾਊ ਨਾਰੇ ਨੇ ਉਹ ਪੂਰੀ ਜਿਹੜੀ ਹੈ ਉਹ ਉੱਪਰਲੀ ਸੁਰ ਦੇ ਵਿੱਚ ਸੁਣੇ ਗਏ ਜੀ। ਤੇ ਵੀਰ ਜੀ, ਥੈਂਕ ਯੂ ਸੋ ਮਚ ਕਿ ਤੁਸੀਂ ਇਸ ਪਰੇਡ ਦੇ ਸਾਰੇ ਦਰਸ਼ਕਾਂ ਨੂੰ ਵੇਰਵਾ ਦਿੱਤਾ। ਨਾਲ ਤੁਹਾਡਾ ਸ਼ੁਕਰੀਆ ਕਰਦੇ ਕਿ ਤੁਸੀਂ ਟੀਵੀ 84 ਦੇ ਲਈ ਇਸ ਪਰੇਡ ਨੂੰ ਲਾਈਵ ਵੀ ਕਵਰ ਕੀਤਾ ਸੀ, ਸੋ ਥੈਂਕ ਯੂ ਸੋ ਮਚ ਫॉर दैट। ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਸ਼੍ਰੋਮਣੀ ਅੰਮ੍ਰਿਤਸਰ ਵੱਲੋਂ ਇਸ ਪਰੇਡ ਦੇ ਵਿੱਚ ਖਾਲਿਸਤਾਨ ਦੀ ਗੱਲ ਕੀਤੀ ਗਈ ਹੈ, ਪਰ ਆਈ ਵੁੱਡ ਲਾਈਕ ਟੂ ਆਸਕ ਕਿ ਇਸ ਸ਼ਹਿਰ ਦੇ ਲੋਕਾਂ ਦਾ ਇਸ ਖਾਲਿਸਤਾਨ ਸੰਬੰਧੀ ਜੋ ਗੱਲ ਕੀਤੀ ਗਈ ਹੈ, ਕੀ ਰਿਸਪਾਂਸ ਸੀਗਾ, ਯੰਗ ਜਨਰੇਸ਼ਨ ਦਾ ਕੀ ਰਿਸਪਾਂਸ ਸੀ ਇਸ ਸੰਬੰਧੀ? ਜੀ ਬਹੁਤ ਵਧੀਆ ਰਿਸਪਾਂਸ ਹੈ ਜੀ, ਕਿਉਂਕਿ ਸੋਸ਼ਲ ਮੀਡੀਆ ਦੇ ਹਵਾਲੇ ਨਾਲ ਗੱਲ ਇੰਨੀ ਕੁ ਹੁਣ ਵੱਧ ਚੁੱਕੀ ਹੈ ਕਿ ਖਾਸ ਕਰਕੇ ਉਚੇਚੇ ਤੌਰ ਤੇ ਜਿਹੜੀ ਯੰਗ ਜਨਰੇਸ਼ਨ ਆ ਉਹ ਬਿਲਕੁਲ ਇਸ ਦਾ ਪ੍ਰਭਾਵ ਜਿਹੜਾ ਉਹ ਮਹਿਸੂਸ ਕਰਦੀ ਹੈ ਜੀ। ਔਰ ਉਹਨਾਂ ਨੂੰ ਸਮਝ ਆਉਂਦੀ ਹੈ ਇਸ ਚੀਜ਼ ਦੀ ਕਿ ਅਸੀਂ ਕਿਵੇਂ ਗੁਲਾਮ ਆ। ਜਿਵੇਂ ਹਰ ਦਿਨ ਦੀਆਂ ਘਟਨਾਵਾਂ ਨੇ ਤਾਜ਼ੀਆਂ, ਉਹ ਬਿਲਕੁਲ ਸੋਸ਼ਲ ਮੀਡੀਆ ਦੇ ਉੱਤੇ ਵਾਚ ਕਰਦੇ ਨੇ। ਔਰ ਇਸ ਤੋਂ ਇਲਾਵਾ ਟੀਵੀ 84 ਦੇ ਹਵਾਲੇ ਨਾਲ ਵੀ ਕਾਫੀ ਚੰਗਾ ਰਿਸਪੌਂਡ ਆ, ਸਭ ਨੇ ਦੱਸਿਆ ਕਿ ਇਹ ਦੇਖਦੇ ਆ। ਔਰ ਵੱਖ-ਵੱਖ ਜਿਹੜਾ ਯੂਥ ਵਿੰਗ ਆ ਉਹਨਾਂ ਦੀ ਇੰਟਰਵਿਊਜ਼ ਵੀ ਤੁਸੀਂ ਜਿਹੜੀ ਆਪਾਂ ਕਵਰੇਜ ਕੀਤੀ ਹੈ ਟੀਵੀ 84 ਲਈ, ਉਹਦੇ ਵਿੱਚ ਦੇਖੀ ਜਾ ਸਕਦੀ ਹੈ। ਸੋ ਯੰਗ ਜਨਰੇਸ਼ਨ ਨੇ ਵੀ ਬਹੁਤ ਵੱਧ ਚੜ ਕੇ ਇਸ ਖਾਲਿਸਤਾਨ ਦੀ ਆਵਾਜ਼ ਦੇ ਵਿੱਚ ਜਿਹੜੀ ਆਵਾਜ਼ ਮਿਲਾਈ ਹੈ। ਸੋ ਇਹ ਜਿਹੜਾ ਬਹੁਤ ਸ਼ਲਾਘਾਯੋਗ ਕਦਮ ਸਮਝਿਆ ਜਾ ਸਕਦਾ ਹੈ।
ਜੀ ਵੈਲ ਥੈਂਕ ਯੂ ਸੋ ਮਚ ਫॉर दैट ਵੀਰ ਜੀ। ਅਸੀਂ ਟੀਵੀ 84 ਦੇ ਦਰਸ਼ਕਾਂ ਨੂੰ ਵੀ ਦੱਸਣਾ ਚਾਹੁੰਦੇ ਕਿ ਇਸ ਪਰੇਡ ਨੂੰ ਅਸੀਂ ਦੁਬਾਰਾ ਤੋਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਦਿਖਾਵਾਂਗੇ, ਹੋਪਫੁਲੀ ਦਿਸ ਸੈਟਰਡੇ। ਤੇ ਵੀਰ ਜੀ ਇਹ ਤਾਂ ਅਸੀਂ ਗੱਲ ਕੀਤੀ ਸੀਗੀ ਕੈਨੇਡਾ ਦੇ ਹਵਾਈ ਨਾਲ, ਪਰ ਅਸੀਂ ਹੁਣ ਪੰਜਾਬ ਦੇ ਹਵਾਈ ਨਾਲ ਵੀ ਤੁਹਾਡੇ ਵਿਚਾਰ ਜਾਣਨੇ ਚਾਹਾਂਗੇ। ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਕੁਝ ਦਿਨ ਪਹਿਲਾਂ ਔਰਬਿਟ ਦਾ ਬੱਸ ਕਾਂਡ ਹੋਇਆ ਜਿਸ ਦੇ ਵਿੱਚ ਇੱਕ ਬੱਚੀ ਦੀ ਡੈਥ ਹੋ ਗਈ ਟਾਈਮ ਦੇ ਉੱਪਰ, ਐਂਡ ਉਸਦੀ ਮਾਤਾ ਵੀ ਇੰਜਰਡ ਸੀਗੀ, ਪਰ ਕਿਸ ਤਰ੍ਹਾਂ ਫੈਮਿਲੀ ਨੂੰ ਪੈਸੇ ਦੇ ਕੇ ਪੂਰਾ ਕੰਮ ਨੂੰ ਠੱਪ ਦਿੱਤਾ ਗਿਆ ਹੈ, ਉੱਥੇ ਖਤਮ ਕਰ ਦਿੱਤਾ ਗਿਆ ਹੈ। ਤੇ ਹੁਣ ਇੱਥੇ ਠੰਡ ਪਾਉਣ ਦੇ ਲਈ ਜਿਸ ਤਰ੍ਹਾਂ ਧਾਰਮਿਕ ਨਿਸ਼ਾਨੀ ਦੇ ਪਿੱਛੇ ਬਾਦਲ ਪਰਿਵਾਰ ਲੁਕ ਰਿਹਾ ਹੈ, ਓਵਰਆਲ ਤੁਸੀਂ ਸਭ ਨੂੰ ਕਿਵੇਂ ਵੇਖਦੇ ਹੋ? ਜੀ ਬਿਲਕੁਲ ਭੈਣ ਜੀ, ਇਹ ਜਿਹੜਾ ਬਹੁਤ ਹੀ ਜਿਹੜਾ ਕਦਮ ਆ ਸੋਚੀ ਸਮਝੀ ਇਹਨੂੰ ਸਾਜ਼ਿਸ਼ ਜਾਂ ਚਾਲ ਕਿਹਾ ਜਾ ਸਕਦਾ ਜੀ, ਕਿਉਂਕਿ ਅਜਿਹੇ ਪੈਂਤੜੇ ਅਸੀਂ ਦੇਖਦੇ ਹਾਂ ਕਿ ਪਾਸਟ ਦੇ ਵਿੱਚ ਵੀ ਬੀਤੇ ਦੇ ਵਿੱਚ ਵੀ ਇਹਨਾਂ ਵੱਲੋਂ ਬਾਦਲ ਦਲੀਆ ਵੱਲੋਂ ਲਏ ਜਾਂਦੇ ਰਹੇ ਨੇ ਕਿ ਜਦੋਂ ਵੀ ਕੋਈ ਇਹਨਾਂ ਕੋਲ ਕੋਈ ਘਟਨਾ ਐਸੀ ਵਾਪਰ ਜਾਂਦੀ ਹੈ ਜਿਹੜੀ ਹਾਈਲਾਈਟ ਹੋ ਜਾਂਦੀ ਹੈ, ਫਿਰ ਇਹਨਾਂ ਨੂੰ ਪੰਥਕ ਏਜੰਡਾ ਯਾਦ ਆ ਜਾਂਦਾ ਜੀ। ਹਾਂਜੀ। ਔਰ ਇਹਦੇ ਚ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇੱਕ ਪਾਸੇ ਤਾਂ ਉਹ ਮੋਗਾ ਦਾ ਜਿਹੜਾ ਬੱਸ ਕਾਂਡ ਹੈ ਉਹ, ਤੇ ਦੂਜੇ ਪਾਸੇ ਜਿਹੜਾ ਲਗਾਤਾਰਤਾ ਦੇ ਨਾਲ ਨਸ਼ਿਆਂ ਦੇ ਹਵਾਲੇ ਨਾਲ ਜਿਹੜੀ ਇਹਨਾਂ ਦੀ ਭੰਡੀ ਹੋ ਰਹੀ ਹੈ, ਉਹ ਤੇ ਫਿਰ ਹੁਣ ਬਾਪੂ ਸੂਰਤ ਸਿੰਘ ਖਾਲਸਾ ਦੇ ਰੂਪ ਦੇ ਵਿੱਚ ਇੱਕ ਨਵੀਂ ਮੁਸੀਬਤ ਇਹਨਾਂ ਦੇ ਸਿਰ ਦੇ ਉੱਤੇ ਖੜੀ ਹੋ ਗਈ ਹੈ ਜੀ। ਔਰ ਇਹਨਾਂ ਨੇ ਹਰ ਤਰ੍ਹਾਂ ਦੇ ਨਾਲ ਉਹਨਾਂ ਨੂੰ ਤੋੜਨ ਦਾ ਯਤਨ ਕੀਤਾ, ਬਟ ਸੂਰਤ ਸਿੰਘ ਖਾਲਸਾ ਹੁਣੀ ਉਹ ਬਚਿਤ ਰਹੇ ਜੀ ਆਪਣੇ। ਉਹਨਾਂ ਨੇ ਤਾਂ ਕਿਹਾ ਕਿ ਮੈਂ ਤਾਂ ਆਪਣੀ ਜਿਹੜੀ ਆ ਉਹ ਅਰਦਾਸ ਦੀ ਜਿਹੜੀ ਅਹਿਮੀਅਤ ਆ ਜਿਹੜੀ ਪਿਛਲੇ ਸਮੇਂ ਦੇ ਵਿੱਚ 2 ਵਾਰ ਤੋੜੀ ਗਈ ਹੈ, ਉਸਨੂੰ ਮੁੜ ਸੁਰਜੀਤ ਕਰਨਾ ਕਿ ਸੰਗਤ ਦਾ ਵਿਸ਼ਵਾਸ ਜਿਹੜਾ ਉਹ ਨਾ ਡੋਲੇ। ਸੋ ਉਹ ਜਿਹੜਾ ਚੈਲੰਜ ਹੈ ਉਹਨਾਂ ਨੂੰ ਜਿਹੜਾ ਲਗਾਤਾਰਤਾ ਦੇ ਨਾਲ ਉਹਨਾਂ ਨੂੰ ਖੱਜਲ ਖੁਆਰ ਵੀ ਕੀਤਾ ਗਿਆ, ਅਰੈਸਟ ਵੀ ਕੀਤਾ ਗਿਆ। ਉਹਨਾਂ ਦੇ ਪੁੱਤਰ ਜਿਹੜੇ ਸਪੁੱਤਰ ਜਿਹੜੇ ਉਹਨਾਂ ਦੀ ਦੇਖਭਾਲ ਕਰ ਰਹੇ ਸਨ ਉਹਨਾਂ ਨੂੰ ਵੀ ਅਰੈਸਟ ਕੀਤਾ ਗਿਆ। ਸੋ ਅਲੱਗ-ਅਲੱਗ ਤਰ੍ਹਾਂ ਦੇ ਤਸੀਹੇ ਦੇਣ ਦੇ ਬਾਵਜੂਦ ਵੀ ਉਹ ਆਪਣੀ ਜਿਹੜੀ ਹੈ ਆਪਣੇ ਸਟੈਂਡ ਤੇ ਕਾਇਮ ਰਹੇ। ਸੋ ਇਹਨਾਂ ਨੂੰ ਫਿਰ ਇਹਨਾਂ ਕੋਲ ਹੋਰ ਕੋਈ ਰਸਤਾ ਨਹੀਂ ਸੀ ਬਚਦਾ ਕਿ ਇਸ ਤਰ੍ਹਾਂ ਦੀ ਜਿਹੜੀ ਹੈ ਉਹ ਕੋਈ ਨਾ ਕੋਈ ਮੁੱਦਾ ਜਿਹੜਾ ਸਾਹਮਣੇ ਲਿਆਂਦਾ ਜਾ ਸਕੇ ਜੀ। ਔਰ ਜਿੱਥੇ ਇੱਥੇ ਇਹ ਚੀਜ਼ ਜ਼ਰੂਰ ਸਾਨੂੰ ਸੋਚਣੀ ਚਾਹੀਦੀ ਹੈ ਕਿ ਅਸੀਂ ਦਰਸ਼ਨ ਤਾਂ ਕਰਦੇ ਹਾਂ ਗੁਰੂ ਜੀ ਦੀਆਂ ਨਿਸ਼ਾਨੀਆਂ ਦੇ, ਵੱਧ ਚੜ ਕੇ ਸੰਗਤ ਦੇ ਵਿੱਚ ਉਤਸ਼ਾਹ ਵੀ ਦੇਖਿਆ ਜਾ ਰਿਹਾ, ਪਰ ਸੰਗਤ ਨੂੰ ਇਹ ਵੀ ਸੋਚਣਾ ਚਾਹੀਦਾ ਕਿ ਜਿਸ ਤੇ ਰਾਜ ਹੇਠ ਗੁਰੂ ਗ੍ਰੰਥ ਸਾਹਿਬ ਦੀਆਂ ਪਾਵਨ ਬੀੜਾਂ ਦੀ ਬੇਅਦਬੀ ਕੀਤੀ ਜਾ ਰਹੀ ਹੈ, ਉਹਨਾਂ ਨੂੰ ਅਗਨ ਭੇਟ ਕੀਤਾ ਜਾ ਰਿਹਾ ਹੈ, ਉੱਥੇ ਸਾਨੂੰ ਇਹ ਸੋਚਣਾ ਪਵੇਗਾ ਕਿ ਨਿਸ਼ਾਨੀਆਂ ਸਾਨੂੰ ਜ਼ਿਆਦਾ ਜ਼ਰੂਰੀ ਨੇ। ਬਿਲਕੁਲ ਰਿਸਪੈਕਟ ਸਾਨੂੰ ਚਾਹੀਦੀ ਹੈ, ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਨੇ ਉਹ ਬਹੁਤ ਵਡਮੁੱਲੀਆਂ ਨੇ ਸਾਡੇ ਲਈ, ਬਟ ਇਹ ਵੀ ਗੱਲ ਦੇਖਣ ਵਾਲੀ ਬਣਦੀ ਹੈ ਕਿ ਜਿੱਥੇ ਤਾਂ ਬੇਅਦਬੀ ਹੁੰਦੀ ਹੈ ਉੱਥੇ ਸਰਕਾਰ ਚੁੱਪ ਹੈ, ਔਰ ਨਿਸ਼ਾਨੀਆਂ ਨੂੰ ਉਹ ਏਸੀ ਬੱਸਾਂ ਦੇ ਵਿੱਚ ਘੁਮਾ ਕੇ ਜਿਹੜਾ ਸੰਗਤ ਦਾ ਧਿਆਨ ਆ ਉਹ ਪਲਟਣ ਦੀ ਕੋਸ਼ਿਸ਼ ਵਿੱਚ ਨੇ। ਜੀ ਬਿਲਕੁਲ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਸ ਮੁੱਦੇ ਤੇ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਆਲਸੋ ਥੈਂਕ ਯੂ ਕਿ ਅਸੀਂ ਮੌਂਟਰੀਅਲ ਸਾਲ ਦਾ ਪੂਰੀ ਕਵਰੇਜ ਸਾਡੀ ਟੀਵੀ 84 ਲਈ ਕੀਤੀ। ਇੱਕ ਵਾਰ ਫਿਰ ਤੁਸੀਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਇਸ ਸੈਟਰਡੇ ਨੂੰ ਤੁਸੀਂ 7 PM ਤੋਂ 9 PM ਸ਼ਾਮ ਨੂੰ ਇਸ ਕਵਰੇਜ ਨੂੰ ਵੇਖ ਸਕਦੇ ਹੋ, ਇਸ ਨਗਰ ਕੀਰਤਨ ਨੂੰ ਵੇਖ ਸਕਦੇ ਹੋ। ਸੋ ਵੀਰ ਜੀ ਥੈਂਕ ਯੂ ਸੋ ਮਚ ਫॉर दैट। ਤੇ ਵੀਰ ਜੀ ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਕਿਉਂਕਿ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।